ਪੰਜਾਬੀ ਰੇਡੀਓ ਤੇ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਸ, ਬਹਾਦਰ ਸਿੰਘ ਗਿੱਲ, ਫੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮੌਂਟ, ਲਾਲੀ ਸਿੱਧੂ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਬੇਕਰਸਵੀਲ, ਜਗਤਾਰ ਸਿੰਘ ਆਨੰਦਪੁਰੀ, ਫਰੀਮੌਂਟ। ਸ਼ਿਕਾਗੋ ਪੀਜ਼ਾ ਵਿਜ਼ਿਟ ਵੇਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਲੈ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzaTwist.com। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਾਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੀ ਸਿੱਟ ਆ ਉਸ ਮਾਮਲੇ ਦੇ ਵਿੱਚ ਸਿਆਸਤ ਤਾਂ ਭਖੀ ਆ, ਪਰ ਵਿੱਚ ਕੁਝ ਹੋਣ ਵਾਲਾ ਹੀ ਆ ਜਾਂ ਸਿਆਸਤ ਹੀ ਆ? ਦੇਖੋ ਜੀ, ਓਵਰਆਲ ਦੇਖਿਆ ਜਾਵੇ ਤਾਂ ਇਹ ਸਿਆਸਤ ਹੈ ਜੀ। ਮੇਰੀ ਪੂਰੀ ਸਿਆਸਤ ਜਿਹੜੀ ਉਹ ਕਹੀ ਜਾ ਸਕਦੀ ਆ, ਕਿਉਂਕਿ ਜਿੱਥੇ ਇੱਕ ਪਾਸੇ ਨਕੋਦਰ ਦੀ ਕਾਂਡ ਦੀ ਆਪਾਂ ਗੱਲ ਕਰਦੇ ਹਾਂ, ਇੰਨੇ ਸਾਲ ਜਿਹੜੇ ਦੀ ਉਹ ਹੋ ਗਏ, ਤੇ ਇਹ ਤਾਂ ਅਜੇ ਸਾਲ ਹੀ ਕੁਛ ਜਿਹੜੇ ਹੋਏ ਆ। ਸ਼ਾਇਦ ਸਿਆਸਤਦਾਨ ਇਹ ਸਮਝਦੇ ਆ ਕਿ ਅਜੇ ਲਮਕਾਇਆ ਜਾਵੇ ਇਹਨੂੰ। ਇਸੇ ਕਰਕੇ ਇਹਦੀ ਜਾਂਚ ਜਿਹੜੇ ਤਰੀਕੇ ਦੇ ਨਾਲ ਹੋਈ, ਜਿੰਨੀ ਢਿੱਲੀ ਜਾਂਚ ਜਿਹੜੀ ਸੀ ਉਹ ਹੋਈ, ਕਿਉਂਕਿ ਇਹ ਕੰਮ ਬੜੀ ਦੇਰ ਪਹਿਲਾਂ ਵੀ ਨਿਬੇੜਿਆ ਜਾ ਸਕਦਾ ਸੀਗਾ। ਔਰ ਜਦੋਂ ਬਰਗਾੜੀ ਮੋਰਚਾ ਜਿਹੜਾ ਲੱਗ ਗਿਆ, ਜਿਹੜਾ ਉਹਨੂੰ ਜਦੋਂ ਖਤਮ ਕਰਵਾਇਆ ਗਿਆ, ਉਹਦੇ ਵਿੱਚ ਜਿਹੜੇ ਬੋਲੇ ਜਾ ਕੇ ਮੰਤਰੀ, ਹੁਣ ਉਹਨਾਂ ਦੇ ਕੋਲੇ ਜਵਾਬ ਕੀ ਹੈ ਜੀ? ਬਰਗਾੜੀ ਮੋਰਚਾ ਚੁੱਕ ਦੇਣ ਵਾਲਿਆਂ ਦੇ ਕੋਲੇ ਜਵਾਬ ਕੀ ਹੈ ਜੀ? ਉਦੋਂ ਪਿੱਛੇ ਚਲੇ ਜਾਓ। ਵਿਧਾਨ ਸਭਾ ਦੇ ਵਿੱਚ ਜਦੋਂ ਇਸ ਜਿਹੜੀ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਬਹਿਸ ਚੱਲੀ ਇੰਨੇ ਘੰਟੇ, ਜਿਹਦੇ ਚੋਂ ਬਾਦਲ ਦਲ ਜਿਹੜਾ ਜੀ ਉਹ ਭੱਜ ਗਿਆ ਸੀਗਾ, ਉਦੋਂ ਝੋਲੀਆਂ ਅੱਡਣ ਵਾਲੇ ਜਿਹੜੇ ਨੇਤਾ ਸੀਗੇ, ਮੰਤਰੀ ਸੀਗੇ, ਉਹਨਾਂ ਦੇ ਕੋਲੇ ਇਹਦਾ ਜਿਹੜਾ ਜੀ ਉਹ ਜਵਾਬ ਕੀ ਆ ਕਿ ਇਹ ਇਲੈਕਸ਼ਨਾਂ ਤੱਕ ਕਿਉਂ ਲਿਆਂਦਾ ਗਿਆ ਸਾਰਾ ਜਿਹੜਾ ਇਸ਼ੂ ਸੀਗਾ। ਕੀ ਕੋਡ ਆਫ ਕੰਡਕਟ ਲੱਗਣ ਦੀ ਇੰਤਜ਼ਾਰ ਕੀਤੀ ਜਾ ਰਹੀ ਸੀਗੀ? ਕੋਡ ਆਫ ਕੰਡਕਟ ਦੇ ਸੰਬੰਧੀ ਤਾਂ ਆਪਾਂ ਤਕਰੀਬਨ 6 ਮਹੀਨੇ ਪਹਿਲਾਂ ਦੱਸਣਾ ਸ਼ੁਰੂ ਕਰਤਾ ਸੀ ਵੀ ਇਸ ਤਰੀਕ ਨੂੰ ਸੰਭਾਵੀ ਰੂਪ ਦੇ ਵਿੱਚ ਕੋਡ ਆਫ ਕੰਡਕਟ ਜਿਹੜਾ ਜੀ ਉਹ ਲੱਗ ਸਕਦਾ। ਚੋਣਾਂ ਕੋਈ ਠਾਹ ਕਰਦੀਆਂ ਥੋਪੀਆਂ ਨਹੀਂ ਗਈਆਂ ਕਿ ਵੀ ਹਾਂ ਜੀ ਰਾਤੀ ਜਿਹੜਾ ਜੀ ਐਲਾਨ ਹੋ ਗਿਆ ਕਿ 21 ਤਰੀਕ ਨੂੰ ਜਿਹੜੀਆਂ ਉਹ ਚੋਣਾਂ ਨੇ। ਇਹ ਸਭ ਜਿਹੜੀ ਹੈ ਜੀ ਉਹ ਮਿਲੀ ਭੁਗਤ ਦਿਸ ਰਹੀ ਆ, ਔਰ ਇਹਦੇ ਉੱਤੇ ਸਿਆਸਤ ਜਿਹੜੀ ਉਹ ਹੋ ਰਹੀ ਆ। 24 ਘੰਟੇ ਲੱਗ ਗਏ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਤਬਾਦਲੇ ਤੋਂ ਬਾਅਦ ਇਹਦੇ ਉੱਤੇ ਰਿਐਕਟ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੂੰ। ਮੁੱਖ ਮੰਤਰੀ ਹੋਰੀ ਜਿਹੜੇ ਨੇ ਜੀ ਉਹ ਪੰਜਾਬ ਦੇ ਮੁੱਖ ਮੰਤਰੀ ਨੇ, ਔਰ ਜਦੋਂ ਇਹ ਗੱਲ ਐਕਚੁਅਲੀ ਅਕਾਲੀ ਦਲ ਜਿਹੜਾ ਪੰਜਾਬ ਦੇ ਚੋਣ ਕਮਿਸ਼ਨ ਦੇ ਕੋਲੇ ਲੈ ਕੇ ਗਿਆ ਸੀ, ਉਹਨਾਂ ਨੂੰ ਪੰਜਾਬ ਦੇ ਮੁਖੀ ਹੋਣ ਦੇ CM ਹੋਣ ਦੇ ਨਾਤੇ ਦਿੱਲੀ ਬੈਠੇ ਸੀ, ਉੱਥੇ ਤੁਰੰਤ ਜਿਹੜਾ ਸੀਗਾ ਉਹ ਮਿਲਣਾ ਚਾਹੀਦਾ ਸੀਗਾ ਚੀਫ ਇਲੈਕਸ਼ਨ ਕਮਿਸ਼ਨ ਨੂੰ, ਨਹੀਂ ਮਿਲੇ ਜੀ। ਇੱਕ ਜਿਹੜਾ ਮਹਿਜ਼ ਬਿਆਨ ਜਾਰੀ ਕਰਨ ਤੱਕ ਜਿਹੜਾ ਜੀ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਨੂੰ ਮਿਲਿਆ, ਜਦੋਂ ਕਿ ਉਹਦੇ ਇਹ ਹੱਥ ਦੇ ਵਿੱਚ ਹੀ ਨਹੀਂ ਸੀ। ਇਹ ਪਹਿਲਾਂ ਪਤਾ ਸੀਗਾ ਕਿ ਉਹਨਾਂ ਨੇ ਅੱਗੇ ਜਿਹੜੀ ਉਹ ਫਾਰਵਰਡ ਕਰ ਦੇਣੀ ਹੈ। ਇਹਦੇ ਉੱਤੇ ਅਕਾਲੀ ਦਲ ਜਿਹੜਾ ਸੀਗਾ ਜੀ ਉਹਨੇ ਆਪਣੇ ਰਾਜ ਸਭਾ ਮੈਂਬਰ, ਇੱਕ ਤਾਂ ਇੱਥੇ ਕੰਪਲੇਂਟ ਕੀਤੀ, ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਤੋਂ ਚੀਫ ਇਲੈਕਸ਼ਨ ਕਮਿਸ਼ਨ ਦੇ ਕੋਲੇ ਜਿਹੜੀ ਸੀਗੀ ਉਹ ਕੰਪਲੇਂਟ ਕਰ ਦਿੱਤੀ, ਜਿਹਨੇ ਇਹ ਸਾਰਾ ਕੁਛ ਜਿਹੜਾ ਜੀ ਉਹ ਕੀਤਾ। ਲੰਘ ਗਏ ਸੱਪ ਦੀ ਲਕੀਰ ਪਿੱਟਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੋਈ ਪਈ ਆ। ਇਹਦੇ ਉੱਤੇ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਬੜੀ ਆ ਰਹੀ ਆ। ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਇਹ ਕਹਿੰਦੇ ਆ ਕਿ ਇਲੈਕਸ਼ਨ ਕਮਿਸ਼ਨ ਨੇ ਬਿਲਕੁਲ ਦਰੁਸਤ ਫੈਸਲਾ ਲਿਆ ਔਰ ਸਬੂਤਾਂ ਦੇ ਆਧਾਰ ਦੇ ਉੱਤੇ ਜਿਹੜਾ ਜੀ ਉਹ ਫੈਸਲਾ ਲਿਆ। ਕਾਂਗਰਸ ਵਾਲੇ ਜਿਹੜੇ ਕਹਿੰਦੇ ਆ ਕਿ ਅਸੀਂ ਚੀਫ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਉਹ ਮਿਲਾਂਗੇ। ਆਮ ਆਦਮੀ ਪਾਰਟੀ ਵਾਲੇ ਵੀ ਜਿਹੜਾ ਜੀ, ਹਾਲਾਂਕਿ ਜਿਸ ਦਿਨ ਵਿਰੋਧੀ ਧਿਰ ਦੇ ਨਾਤੇ ਉਹਨਾਂ ਦੀ ਇਹ ਡਿਊਟੀ ਬਣਦੀ ਸੀਗੀ ਕਿ ਜਿੱਦਣ ਅਕਾਲੀ ਦਲ ਨੇ ਇਹਦੀ ਕੰਪਲੇਂਟ ਜਿਹੜੀ ਹੈ ਜੀ ਉਹ ਕੀਤੀ ਆ ਪੰਜਾਬ ਦੇ ਵਿੱਚ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਹੋਰੀ ਨਾਲ MLAs ਨੂੰ ਲੈ ਕੇ ਪੰਜਾਬ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਮਿਲਦੇ, ਚੀਫ ਇਲੈਕਸ਼ਨ ਕਮਿਸ਼ਨ ਨੂੰ ਮਿਲਦੇ। ਉਹਨਾਂ ਨੂੰ ਅਹੁਦਾ ਜਿਹੜਾ ਹੈ ਉਹ ਕਾਹਦੇ ਵਾਸਤੇ ਜਿਹੜਾ ਜੀ ਉਹ ਦਿੱਤਾ ਹੋਇਆ? ਜੇ ਸਰਕਾਰ ਦੀ ਜ਼ਿੰਮੇਵਾਰੀ ਸੀ, ਉਨੀ ਜ਼ਿੰਮੇਵਾਰੀ ਜਿਹੜੀ ਆ ਉਹ ਵਿਰੋਧੀ ਧਿਰ ਦੀ ਵੀ ਬਣਦੀ ਸੀਗੀ, ਨਹੀਂ ਮਿਲੇ ਜੀ। ਹੁਣ ਇਹ ਸਭ ਜਿਹੜੇ ਆ ਜੀ ਇੱਕ ਦੂਜੇ ਤੋਂ ਮੂਹਰੇ ਹੋ ਕੇ ਬਿਆਨ ਇਹਦੇ ਵਿੱਚ ਛੱਡ ਰਹੇ ਆ, ਉਹ ਕਰ ਦਿਆਂਗੇ, ਆਹ ਕਰ ਦਿਆਂਗੇ। ਇਹ ਮਹਿਜ਼ ਜਿਹੜੇ ਜੀ ਉਹ ਬਿਆਨਾਂ ਤੱਕ ਸੀਮਤ ਹੈ, ਸਿਆਸਤ ਹੈ। ਔਰ ਇਹ ਸਿਆਸਤ ਪੰਜਾਬ ਦੇ ਲੋਕਾਂ ਨੂੰ ਕਦੀ ਸਮਝ ਆਊਗੀ ਜਾਂ ਨਹੀਂ? ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਬਰਗਾੜੀ ਦੇ ਵਿੱਚ
ਸਾਰੀਆਂ ਸੜਕਾਂ ਜਿਹੜੀਆਂ ਸੀ ਉਹ ਜਾਮ ਕਰ ਦਿੱਤੀਆਂ ਸੀਗੀਆਂ। ਉਹ ਆਪੇ ਆਏ ਲੋਕ ਸਨ ਜਿਨ੍ਹਾਂ ਨੂੰ ਬਹੁਤ ਸਾਰੀਆਂ ਸਿਆਸੀ ਧਿਰਾਂ ਨੇ ਵੋਟਾਂ ਵਾਲੇ ਸਿਰ ਜਿਹੜਾ ਜੀ ਉਹ ਸਮਝ ਲਿਆ ਸੀਗਾ। ਔਰ ਉਦੋਂ ਬਾਅਦ ਜੋ ਉਥਲ ਪੁਥਲ ਜਿਹੜੀ ਜੀ ਉਹ ਸ਼ੁਰੂ ਹੋਈ, ਬਰਗਾੜੀ ਮੋਰਚਾ ਖਤਮ ਹੋਇਆ, ਉਹਦੇ ਦੂਜੇ ਪੜਾਅ ਦੀ ਗੱਲ ਕੀਤੀ, ਉਮੀਦਵਾਰ ਐਲਾਨ ਦਿੱਤੇ ਗਏ, ਉਮੀਦਵਾਰ ਵਾਪਸ ਲੈ ਲਏ ਗਏ, ਜੋ ਕੁਛ ਜਿਹੜਾ ਜੀ ਉਹ ਸਾਰਾ ਹੋਇਆ। ਤੇ ਅੱਜ ਤੱਕ ਜਿਹੜੇ ਇਹ ਲੋਕ ਨੇ ਸਮਝ ਹੀ ਨਹੀਂ ਸਕੇ ਕਿ ਲੋਕਾਂ ਦੀ ਭਾਵਨਾ ਜਿਹੜੀ ਜੀ ਉਹ ਕੀ ਸੀਗੀ। ਤੇ ਅੱਜ ਵੀ ਇਹਦੇ ਉੱਤੇ ਨਰੋਲ ਸਿਆਸਤ। ਬਿਲਕੁਲ ਜੀ, ਸਿਆਸਤ ਦੇਖੋ ਹੋ ਰਹੀ ਆ, ਕਿਤੇ ਇਸ ਤਰ੍ਹਾਂ ਨਾ ਹੋਵੇ ਜਿੱਦਾਂ ਅੱਗੇ 35 ਸਾਲ ਹੋ ਗਏ 1984 ਤੋਂ ਬਾਅਦ ਕਿ ਉਹ ਵੋਟਾਂ ਦੇ ਵੇਲੇ ਮਸਲੇ ਭਖਦੇ ਆ, ਸ਼ਾਇਦ ਉਸ ਲਈ ਨਾ ਰੱਖ ਲਿਆ ਜਾਵੇ। ਤਾਂ ਉਸੇ ਦੇ ਨਾਲ ਜੇ ਹੁਣ ਪੰਥਕ ਜਥੇਬੰਦੀਆਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਵੀ ਚੋਣ ਕਮਿਸ਼ਨ ਨੂੰ ਅਲਟੀਮੇਟਮ ਦਿੱਤਾ। ਬਿਲਕੁਲ ਜੀ, ਇਹ ਜਿਹੜੇ ਪੰਥਕ ਕੁਝ ਜਥੇਬੰਦੀਆਂ ਜਿਹੜੀਆਂ ਨੇ, ਇੱਕ ਤਾਂ ਬਰਗਾੜੀ ਦੇ ਵਿੱਚ ਜਿਹੜਾ ਜੀ ਇਕੱਠ ਹੋਇਆ, ਬਰਗਾੜੀ ਦੇ ਵਿੱਚ ਰੋਸ ਮਾਰਚ ਜਿਹੜਾ ਸੀ ਉਹ ਕੱਢਿਆ ਗਿਆ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਤਬਾਦਲੇ ਦੇ ਵਿਰੋਧ ਦੇ ਵਿੱਚ। ਔਰ ਬਾਦਲਾਂ ਤੇ ਮੋਦੀ ਨੂੰ ਇਹਦਾ ਜਿਹੜਾ ਜੀ ਉਹ ਜ਼ਿੰਮੇਵਾਰ ਦੱਸਿਆ ਗਿਆ। ਜਿਹੜੇ ਇੱਥੇ ਇਕੱਤਰ ਹੋਏ ਜਿਹੜੇ ਲੋਕ ਸੀਗੇ ਉਹਨਾਂ ਨੇ ਇਹ ਵੀ ਕਹਿ ਦਿੱਤਾ, ਜਿਹੜੇ ਬਰਗਾੜੀ ਦੇ ਇਤਿਹਾਸਕ ਗੁਰਦੁਆਰਾ ਜੀ ਉੱਥੇ, ਕਿ ਜੇ ਉਹਨਾਂ ਨੇ 11 ਤਰੀਕ ਤੱਕ ਜਿਹੜਾ ਦੀ ਭਲਕ ਤੱਕ ਅਲਟੀਮੇਟਮ ਦਿੱਤਾ। ਇਹ ਵੀ ਕਿਹਾ ਜੇ ਨਹੀਂ ਜਿਹੜਾ ਦੀ ਇਹਨਾਂ ਤਬਾਦਲਾ ਰੁਕਦਾ ਤਾਂ ਇਹ 12 ਅਪ੍ਰੈਲ ਨੂੰ ਜਿਹੜਾ ਜੀ ਇੱਥੇ ਦਿੱਲੀ ਦੇ ਵਿੱਚ ਇਕੱਠਾ ਹੋਇਆ ਜਾਊਗਾ ਔਰ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਮੰਗ ਪੱਤਰ ਦਿੱਤਾ ਜਾਊਗਾ। ਉਧਰ ਜਿਹੜੇ ਮੁਤਵਾਦੀ ਜਥੇਦਾਰ ਨੇ ਧਿਆਨ ਸਿੰਘ ਮੰਡ ਹੁਰੀ, ਉਹ ਵੀ ਜਿਹੜੇ ਜੀ ਉਹ ਬਾਹਰ ਨਿਕਲੇ ਆ ਕਾਫੀ ਦੇਰ ਤੋਂ ਬਾਅਦ। ਇਹਨਾਂ ਦੇ ਇੱਕ ਸਾਥੀ ਜਿਹੜੇ ਦਾਦੂਵਾਲ ਸਾਹਿਬ ਤਾਂ ਕਿਸੇ ਠੰਡੇ ਮੁਲਕ ਦੇ ਵਿੱਚ ਦੱਸੀ ਰਿਹਾ, ਉਹਨਾਂ ਦਾ ਕੋਈ ਇਹਦੇ ਉੱਤੇ ਬਿਆਨ ਜਿਹੜਾ ਜੀ ਉਹ ਨਹੀਂ ਆਇਆ। ਸਿਮਰਜੀਤ ਸਿੰਘ ਮਾਨ ਹੁਰੀ ਹੁਣ ਜਿਹੜੇ ਜੀ ਉਹ ਇਹ ਜ਼ਰੂਰ ਕਹਿੰਦੇ ਆ ਕਿ ਇਹ ਮਿਲੀ ਭੁਗਤ ਦੇ ਨਾਲ ਹੋ ਗਿਆ, ਪਰ ਸਿਮਰਜੀਤ ਸਿੰਘ ਮਾਨ ਹੁਰੀ ਹੀ ਸਭ ਤੋਂ ਜ਼ਿਆਦਾ ਕਾਲੇ ਸੀਗੇ ਬਰਗਾੜੀ ਮੋਰਚੇ ਨੂੰ ਉਠਾਉਣ ਦੇ ਵਾਸਤੇ। ਬਾਰ-ਬਾਰ ਪ੍ਰੈਸ ਕਾਨਫਰੰਸਾਂ ਉਹੀ ਕਰ ਰਹੇ ਸੀਗੇ ਔਰ ਇਹ ਕਹਿੰਦੇ ਸੀਗੇ ਕਿ ਬਹੁਤ ਕੁਝ ਪ੍ਰਾਪਤੀ ਜਿਹੜੀ ਜੀ ਵੱਡੀ ਪ੍ਰਾਪਤੀ ਹੋ ਗਈ ਆ। ਉਹ ਵੱਡੀ ਪ੍ਰਾਪਤੀ ਕੀ ਸੀਗੀ ਅਜੇ ਤੱਕ ਤਾਂ ਮੇਰਾ ਖਿਆਲ ਨਹੀਂ ਉਹ ਨਹੀਂ ਸਮਝ ਆਈ। ਜਿਹੜੇ ਮੁਤਵਾਦੀ ਜਥੇਦਾਰ ਨੇ ਧਿਆਨ ਸਿੰਘ ਮੰਡ ਹੁਰੀ, ਉਹਨਾਂ ਨੇ ਵੀ ਇੱਕ ਅਲਟੀਮੇਟਮ ਜਿਹੜਾ ਜੀ ਉਹ ਦਿੱਤਾ ਔਰ ਇਹ ਗੱਲ ਆਖੀ ਹੈ ਕਿ 12 ਤਰੀਕ ਨੂੰ ਜਿਹੜਾ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਹੈ ਦਿੱਲੀ ਦੇ ਵਿੱਚ ਸਥਿਤ, ਉੱਥੋਂ ਸ਼ੁਰੂ ਕਰਕੇ ਜਿਹੜਾ ਰੋਸ ਮਾਰਚ ਹੈ ਇਹ ਚੀਫ ਇਲੈਕਸ਼ਨ ਕਮਿਸ਼ਨ ਤੱਕ ਜਿਹੜਾ ਜੀ ਉਹ ਜਾਇਆ ਜਾਊਗਾ। ਐਕਚੁਅਲੀ ਜੇ ਦੇਖਿਆ ਜਾਵੇ ਜਾਂ ਤਾਂ ਤੁਸੀਂ ਇਹ ਕਹਿ ਲਓ ਕਿ ਇਹਨਾਂ ਨੂੰ ਵੀ ਜਿਹੜੀ ਉਹ ਸਮਝ ਹੈ ਕਿ ਉਹਨਾਂ ਦੇ ਨਾਲ ਹੁਣ ਲੋਕ ਤੁਰਨੇ ਨੇਗੇ, ਨਹੀਂ ਤਾਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਚੀਫ ਇਲੈਕਸ਼ਨ ਕਮਿਸ਼ਨ ਤੱਕ, ਕਿਉਂਕਿ ਇਹ ਚੀਫ ਇਲੈਕਸ਼ਨ ਕਮਿਸ਼ਨ ਤੱਕ ਅਪਰੋਚ ਕਰਨੀ ਜਿਹੜੀ ਹੈ ਜੀ ਉਹ ਜਿਹੜੀਆਂ ਧਿਰਾਂ ਦੀ ਡਿਊਟੀ ਆ ਉਹ ਆਪਾਂ ਪਹਿਲਾਂ ਗੱਲ ਕੀਤੀ ਹੈ। ਇੱਕ ਤਾਂ ਸਰਕਾਰ ਦੀ ਡਿਊਟੀ ਆ, ਪੰਜਾਬ ਸਰਕਾਰ ਦੀ, ਦੂਜੀ ਡਿਊਟੀ ਹੈਗੀ ਆ ਮੁੱਖ ਵਿਰੋਧੀ ਧਿਰ ਦੀ। ਉਹਨਾਂ ਦੀ ਕਹੀ ਹੋਈ ਜਿਹੜੀ ਗੱਲ ਹੈ ਉਹਦਾ ਅਸਰ ਉੱਥੇ ਪਊਗਾ ਜਦੋਂ ਕਿ ਜੇ ਇਹ ਸਮਝਦੇ ਆ ਕਿ ਇਹਦਾ ਜਿਹੜਾ ਜੀ ਹੁਣ ਇਹ ਵਿਰੋਧ ਕਰ ਰਹੇ ਆ ਔਰ ਪਹਿਲੀ ਤਾਂ ਗੱਲ ਇਹ ਐਕਸੈਪਟ ਕਰ ਲੈਣ ਇਸ ਗੱਲ ਨੂੰ ਜਿਹੜਾ ਜੀ ਵੱਡੇ ਸਾਰੇ ਮਨ ਦੇ ਨਾਲ ਕਿ ਇਹਨਾਂ ਗਲਤੀ ਕੀਤੀ ਆ। ਜਿਹੜਾ ਉਹ ਬਰਗਾੜੀ ਮੋਰਚਾ ਚੁੱਕ ਕੇ ਬਰਗਾੜੀ ਮੋਰਚਾ ਲੱਗਿਆ ਹੁੰਦਾ ਤੇ ਇੰਨੀ ਦੇਰ ਤੱਕ ਜਿਹੜਾ ਇੰਨਾ ਲੰਮਾ ਜਿਹੜਾ ਸੀ ਉਹ ਨਾ ਇਹਨੂੰ ਜਿਹੜਾ ਜੀ ਉਹ ਖਿੱਚਿਆ ਜਾਂਦਾ। ਕੀ ਕੁਛ ਹਾਸਲ ਕਰ ਲਿਆ, ਕਿਸੇ ਨੇ ਸਰਪੰਚੀ ਲੈ ਲਈ, ਕਿਸੇ ਨੇ ਕੁਛ ਕਰ ਲਿਆ, ਕਿਸੇ ਨੇ ਕੁਛ ਕਰ ਲਿਆ, ਏਦਾਂ ਜਿਹੜਾ ਸੀ ਉਹ ਦਬਰੂ ਕੁਚਲੂ ਜਿਹਾ ਜਿਹੜਾ ਉਹ ਕਰ ਦਿੱਤਾ। ਅੱਜ ਵੀ ਜੇ ਇਹ ਸਮਝਦੇ ਆ ਕਿ ਇਹਦਾ ਜਿਹੜਾ ਜੀ ਵਿਰੋਧ ਹੋਣਾ ਤਾਂ ਇਹਦਾ ਵਿਰੋਧ ਇਹ ਜਿਹੜੀਆਂ ਜਥੇਬੰਦੀਆਂ ਨੇ, ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਜੇ ਉਹਨਾਂ ਦਾ ਵਿਰੋਧ ਦਰਜ ਹੋ ਸਕਦਾ ਤਾਂ ਉਹ ਪੰਜਾਬ ਦੀਆਂ ਸੜਕਾਂ ਦੇ ਉੱਤੇ ਹੋ ਸਕਦਾ। ਅਜੇ ਵੀ ਇਹ ਗੱਲ ਸਮਝ ਨਹੀਂ ਜਿਹੜੀ ਜੀ ਉਹ ਆ ਰਹੀ। ਸਿਆਸੀ ਧਿਰਾਂ ਵੀ ਆਪਣੀ ਡਿਊਟੀ ਨਹੀਂ ਸਮਝ ਰਹੀਆਂ, ਇਹ ਜਿਹੜੀਆਂ ਧਿਰਾਂ ਨੇ ਇਹ ਵੀ ਆਪਣੀ ਡਿਊਟੀ ਨਹੀਂ ਜਿਹੜਾ ਜੀ ਉਹ ਸਮਝ ਰਹੀਆਂ। ਹੁਣ ਦਿੱਲੀ ਦੇ ਵਿੱਚ ਕਿੰਨਾ ਕੁ ਜਿਹੜਾ ਜੀ ਉਹ ਇਕੱਠ ਕਰ ਲੈਣਗੇ ਜੇ 4 ਜਾਂ 5 ਜਾਣੇ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਹੈ ਜੀ ਉਹ ਜਾਣਕਾਰੀ ਦੇ ਵੀ ਆਉਣ ਤੇ ਫਿਰ ਉਹਦੇ ਵਿੱਚੋਂ ਜਿਹੜਾ ਜੀ ਕੀ ਹਾਸਲ ਹੋ ਜਾਊਗਾ ਸਮਝ ਨਹੀਂ। ਬਿਲਕੁਲ ਜੀ, ਕੱਲਿਆਂ ਨੂੰ ਕੀ ਆਉਣਾ ਹੈਗਾ। ਤਾਂ ਅੱਗੇ ਗੱਲ ਕਰਦੇ ਹਾਂ ਵੀ ਉਮੀਦਵਾਰਾਂ ਨੂੰ ਲੈ ਕੇ ਆਪ 'ਚ ਕੁਛ ਖਿੱਚੋਤਾਣ ਹੋਈ। ਬਿਲਕੁਲ ਜੀ, ਵੈਸੇ ਤੁਸੀਂ ਕਹਿ ਲਓ ਕਿ ਓਵਰ ਕੌਨਫੀਡੈਂਸ ਜਿਹੜਾ ਜੀ ਉਹ ਕਿਤੇ ਨਾ ਕਿਤੇ ਅਜੇ ਵੀ ਕੁਛ ਲੋਕਾਂ ਦੇ ਵਿੱਚ, ਇਹਨਾਂ ਦੇ ਜਿਹੜੇ ਨੇਤਾਵਾਂ ਦੇ ਵਿੱਚ ਬੋਲ ਰਿਹਾ ਜੀ ਕੁਛ ਇਸ ਤਰੀਕੇ ਦੇ ਨਾਲ ਕਿ ਪਤਾ ਨਹੀਂ 13 ਦੀਆਂ 13 ਸੀਟਾਂ ਜਿਹੜੀਆਂ ਜੀ ਉਹਨਾਂ ਨੇ ਜਿੱਤ ਲੈਣੀਆਂ। ਦਿੱਲੀ ਦੇ ਵਿੱਚ ਹੋਈ ਜਿਹੜੀ ਮੀਟਿੰਗ ਆ ਉਹਦੇ ਵਿੱਚ ਬਜਾਏ ਇਹਦੇ ਕਿ ਜਿਹੜੇ 3 ਸੀਟਾਂ ਰਹਿੰਦੀਆਂ ਨੇ ਉਹਦਾ ਐਲਾਨ ਜਿਹੜਾ ਜੀ ਉਹ ਕੀਤਾ ਜਾਵੇ। ਜਿਹੜੀਆਂ ਸੀਟਾਂ ਦਾ ਐਲਾਨ ਕੀਤਾ ਉਹਨੂੰ ਲੈ ਕੇ ਖਿੱਚਾ ਧੂਈ ਜਿਹੜੀ ਜੀ ਉਹ ਹੋਈ ਦੱਸੀ ਜਾਂਦੀ ਆ।
ਪੰਜਾਬ ਕੋਰ ਕਮੇਟੀ ਦੀ ਜਿਹੜੀ ਪੰਜਾਬ ਇਕਾਈ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੋਰਾਂ ਦੀ ਪ੍ਰਧਾਨਗੀ ਦੇ ਵਿੱਚ ਇਹ ਮੀਟਿੰਗ ਹੋਈ। ਇਹਦੇ ਵਿੱਚ ਜਿਹੜੀ ਕੋਰ ਕਮੇਟੀ ਨੇ ਫਿਰੋਜ਼ਪੁਰ ਤੋਂ ਜਿਹੜਾ ਸੁਖਰਾਜ ਸਿੰਘ ਗੋਰਾ ਤੇ ਕਾਕਾ ਬਰਾੜ ਦੇ ਵਿੱਚੋਂ ਕਿਸੇ ਇੱਕ ਨੂੰ ਟਿਕਟ ਦੇਣ ਦੇ ਉੱਤੇ ਵਿਚਾਰ ਕੀਤਾ ਸੀਗਾ, ਪਰ ਜਿਹੜੇ ਆਗੂਆਂ ਦੇ ਵੱਲੋਂ ਇੱਥੋਂ ਜਿਹੜਾ ਜੀ ਕਾਕਾ ਸਰਾਂ ਨੂੰ ਟਿਕਟ ਦੇਣ ਦੇ ਨਾਲ ਕੋਰ ਕਮੇਟੀ ਦੇ ਕਈ ਮੈਂਬਰ, ਜਿਹਦੇ ਵਿੱਚ ਕਈ ਵਿਧਾਇਕ ਵੀ ਜਿਹੜੇ ਜੀ ਉਹ ਸ਼ਾਮਲ ਹੈ, ਉਹਨਾਂ ਨੇ ਇਤਰਾਜ਼ ਉਠਾਏ ਹੈ। ਇਸੇ ਤਰੀਕੇ ਦੇ ਨਾਲ ਪਟਿਆਲੇ ਤੋਂ ਜਿਹੜਾ ਇਹ ਕਿਹਾ ਗਿਆ ਕਿ ਹਰੀ ਸਿੰਘ ਟੌੜਾ ਦੀ ਥਾਂ ਟ੍ਰੇਡ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਨੂੰ ਟਿਕਟ ਦੇਣ ਕਰਕੇ ਕੋਰ ਕਮੇਟੀ ਦੇ ਕੁਝ ਮੈਂਬਰ ਜਿਹੜੇ ਆ ਉਹਨਾਂ ਨੇ ਰੋਸ ਜਿਹੜਾ ਜੀ ਉਹ ਪ੍ਰਗਟ ਕੀਤਾ। ਇਹ ਵੀ ਕਿਹਾ ਗਿਆ ਜੀ ਕਿ ਇੱਕ ਵਿਧਾਇਕ ਨੇ ਇਸ ਮੁੱਦੇ ਦੇ ਉੱਤੇ ਅਸਤੀਫਾ ਦੇਣ ਦੀ ਧਮਕੀ ਵੀ ਜਿਹੜੀ ਹੈ ਜੀ ਉਹ ਦਿੱਤੀ ਹੈ। ਜਿਹੜੇ ਪਾਰਟੀ ਹੈ ਜੀ ਉਹਨੇ ਇਹਦੇ ਵਿੱਚ ਇਹ ਵੀ ਵਿਚਾਰਿਆ ਕਿ ਉਹਦੇ ਕੋਲੇ ਫੰਡਾਂ ਦੀ ਇਸ ਵੇਲੇ ਭਾਰੀ ਤੋਟ ਹੈ, ਜਿਹਦੇ ਕਰਕੇ ਜਿਹੜੀਆਂ ਵੱਡੀਆਂ ਜੇਬਾਂ ਵਾਲੇ ਨੇ ਉਹਨਾਂ ਨੂੰ ਟਿਕਟਾਂ ਦੇਣ ਨੂੰ ਪਾਰਟੀ ਜਿਹੜੀ ਉਹ ਤਰਜੀਹ ਦੇ ਰਹੀ ਹੈ। ਵੀ ਮੰਗ ਜਿਹੜੀ ਇਹਦੇ ਵਿੱਚ ਉੱਠੀ। ਖਡੂਰ ਸਾਹਿਬ, ਲੁਧਿਆਣਾ ਤੇ ਬਠਿੰਡਾ ਦੇ ਉਮੀਦਵਾਰਾਂ ਦੇ ਉੱਤੇ ਵੀ ਚੋਣ ਚਰਚਾ ਜਿਹੜੀ ਜੀ ਹੋਈ। ਇਹ ਕਿਹਾ ਗਿਆ ਕਿ ਇੱਥੇ ਜਿਹੜਾ ਜੀ ਤਕਰੀਬਨ ਤੈਅ ਕਰ ਲਿਆ ਗਿਆ ਜੀ ਤੇ ਜਿਹੜੇ ਖਡੂਰ ਸਾਹਿਬ ਤੋਂ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਨੇ ਮਨਜਿੰਦਰ ਸਿੰਘ ਸੰਧੂ, ਉਹਨੂੰ ਟਿਕਟ ਦੇਣ ਦੇ ਉੱਤੇ ਜਿਹੜੀ ਜੀ ਖਿੱਚਤੂ ਆਗੂਆਂ ਦੇ ਵਿਚਾਲੇ ਜਿਹੜਾ ਉਹ ਚੱਲ ਰਹੀ ਆ। ਹਲਕਾ ਬਠਿੰਡਾ ਤੋਂ ਵਿਧਾਇਕਾ ਬਲਜਿੰਦਰ ਕੌਰ ਨੂੰ ਉਮੀਦਵਾਰ ਉਤਾਰਿਆ ਜਾ ਸਕਦਾ ਪਾਰਟੀ ਦੇ ਵੱਲੋਂ। ਇਸ ਮੀਟਿੰਗ ਦੇ ਵਿੱਚ ਅਮਨ ਅਰੋੜਾ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਜਿਹੜਾ ਜੀ ਉਹ ਨਿਯੁਕਤ ਕੀਤਾ ਜਿਹੜਾ ਜੀ ਹੋ ਗਿਆ। ਹੁਣ ਸਵਾਲ ਫੇਰ ਉਹੀ ਜਿਹੜਾ ਜੀ ਆ ਜਾਂਦਾ ਹੈ ਕਿ ਜਿਹੜੇ ਬਾਕੀ ਜਿਨ੍ਹਾਂ ਨੇ ਭਿੜਨਾ ਉਹ ਤਾਂ ਇਹ ਕਹਿ ਰਹੇ ਨੇ ਕੌਣ ਕਿੱਧਰੋਂ ਆਊਗਾ ਉਮੀਦਵਾਰ। ਕਿੰਨੇ ਕੁ ਉਮੀਦਵਾਰ ਜਿਹੜੇ ਜੀ ਉਹ ਰੋਹ ਦੇ ਵਿੱਚ ਇਹਨਾਂ ਕੋਲੇ ਲੱਗੇ ਹੋਏ ਨੇ ਖਡੂਰ ਸਾਹਿਬ ਤੋਂ ਜਾਂ ਬਠਿੰਡੇ ਤੋਂ, ਜਿੱਥੋਂ ਜਿਹੜਾ ਜੀ ਐਲਾਨ ਨਹੀਂ ਅਜੇ ਤੱਕ ਕੀਤਾ ਜਾ ਰਿਹਾ। ਜੇ ਉਹ ਐਲਾਨ ਕਰ ਦਿੱਤਾ ਜਾਂਦਾ ਜਾਂ ਜੇ ਕਿਸੇ ਜਿਹੜੇ ਵਾਲੰਟੀਅਰ ਨੇ ਉਹਨਾਂ ਨੂੰ ਟਿਕਟ ਜਿਹੜੀ ਦੀ ਉਹ ਦਿੱਤੀ ਜਾ ਰਹੀ ਹੈ ਤਾਂ ਉਹਦਾ ਵਿਰੋਧ ਜਿਹੜਾ ਕੋਰ ਕਮੇਟੀ ਵਾਲੇ ਜਿਹੜੇ ਉੱਥੇ ਕਰਦੇ ਕਿ ਅਸੀਂ ਕਿਹਾ ਸੀਗਾ ਕਿ ਇਹਨਾਂ ਨੂੰ ਟਿਕਟ ਜਿਹੜੀ ਉਹ ਨਹੀਂ ਦੇਣੀ। ਮਤਲਬ ਕਿ ਜੇ ਕੋਈ ਅਜੇ ਸਤਿਆਨਾਸ਼ ਨਹੀਂ ਹੋਇਆ ਤਾਂ ਉਹ ਕਰ ਦੇਣ ਦੇ ਜਿਹੜਾ ਜੀ ਉਹ ਰੌਂ ਦੇ ਵਿੱਚ ਜਾਪਦੇ ਨੇ ਇਹ ਆਗੂ, ਜਿਹੜੇ ਅਜੇ ਵੀ ਬਜਾਏ ਇਹਦੇ ਕਿ ਇੱਥੇ ਉਤਰਨ ਮੈਦਾਨ ਦੇ ਵਿੱਚ ਔਰ ਪ੍ਰਚਾਰ ਕਰਨ, ਉਹ ਦਿੱਲੀ ਦੇ ਵਿੱਚ ਬਹਿ ਕੇ ਟਿਕਟਾਂ ਦੀ ਵੰਡ ਦੇ ਉੱਤੇ ਹੀ ਕਿਤੂ ਪ੍ਰੰਤੂ ਜਿਹੜਾ ਜੀ ਉਹ ਕਰ ਰਹੇ ਆ। ਬਿਲਕੁਲ ਜੀ, ਹਜੇ ਵੀ ਅਕਲ ਨਹੀਂ ਆਈ ਇਹਨਾਂ ਨੂੰ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਬਰਨਾਲਾ ਪਰਿਵਾਰ ਆ ਉਹ ਹਾਸ਼ੀਏ ਤੇ ਗਿਆ। ਇਸ ਤਰ੍ਹਾਂ ਜੀ ਬਿਲਕੁਲ ਜਿਹੜੀਆਂ ਇਹ ਚੋਣਾਂ ਨੇ ਜੀ ਉਹਨਾਂ ਨੇ ਕਈ ਕੁਛ ਤੈਅ ਕਰਨਾ ਆ। ਕਈ ਨਾਮ ਨੇ ਪੰਜਾਬ ਦੇ ਜਿਹੜੇ ਮੌਜੂਦਾ ਵਿਚਰਦੇ ਨੇ ਉਹ ਵੀ ਲਾਂਭੇ ਹੋ ਜਾਣੇ ਦੇਖਣਾ ਇਹ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ, ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਜਿਹੜੇ ਜੀ ਉਹ ਕੀਤੇ ਹੋਏ ਆ। ਔਰ ਕੋਈ ਸਮਾਂ ਸੀਗਾ ਜਦੋਂ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਨੇ ਰਾਜੀਵ ਗਾਂਧੀ ਦੇ ਨਾਲ ਸਮਝੌਤਾ ਕੀਤਾ। ਪ੍ਰਕਾਸ਼ ਸਿੰਘ ਬਾਦਲ ਹੋਰੀ ਉਦੋਂ ਟਿੱਬ ਗਏ ਤੇ ਜਿਹੜੇ ਸੁਰਜੀਤ ਸਿੰਘ ਬਰਨਾਲਾ ਸੀਗੇ ਉਹਨਾਂ ਨੇ ਜਿਹੜਾ ਸੀਗਾ ਸਾਥ ਦਿੱਤਾ ਉਹਨਾਂ ਦਾ। ਤੇ ਇੱਕ ਜਿਹੜੇ ਸਮਝੌਤੇ ਦੇ ਤਹਿਤ ਸੁਰਜੀਤ ਸਿੰਘ ਬਰਨਾਲਾ ਹੋਰੀ ਪੰਜਾਬ ਦੀ ਸਿਆਸਤ ਦੇ ਵਿੱਚ ਧੁਰ ਵਾਲੀ ਸੀਟ ਜਿਹੜੀ ਸੀ ਮੁੱਖ ਮੰਤਰੀ ਬਣ ਗਏ ਔਰ ਪੜ੍ਹੇ ਲਿਖੇ ਜਿਹੜੇ ਸੀਗੇ ਜੀ। ਔਰ ਸੁਰਜੀਤ ਸਿੰਘ ਬਰਨਾਲਾ ਹੋਰਾਂ ਨੂੰ ਪਹਿਲਾਂ ਹਾਸ਼ੀਏ ਦੇ ਉੱਤੇ ਧੱਕਣ ਦੀਆਂ ਕਈ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਗਈਆਂ ਸੀਗੀਆਂ, ਪਰ ਉਹ ਇਸ ਸਮਝੌਤੇ ਦੇ ਕਰਕੇ ਜਿਹੜਾ ਜੀ ਉਹ ਬਣ ਗਏ। ਪਰ ਹਾਲਾਂਕਿ ਮੁੱਖ ਮੰਤਰੀ ਦੇ ਜਿਹੜੀ ਕੁਰਸੀ ਸੀ ਉਹਨਾਂ ਤੋਂ ਸਭ ਨੂੰ ਪਤਾ ਜੀ ਕਿ ਅਕਾਲੀ ਦਲ ਵਾਲਿਆਂ ਨੇ ਕਿਵੇਂ ਜਿਹੜੀ ਸੀ ਉਹ ਖਿੱਚੀ। ਉਹ ਜਿਹੜੀ ਕੁਰਸੀ ਦੀ ਕੁਛ ਸਮਾਂ ਜ਼ਰੂਰ ਕਾਂਗਰਸ ਦੀਆਂ ਫੌੜੀਆਂ ਦੇ ਸਹਾਰੇ ਚਲਾਉਂਦੇ ਰਹੇ ਤੇ ਮੁੜ ਕੇ ਕਾਂਗਰਸ ਨੇ ਵੀ ਜਿਹੜਾ ਸੀ ਆਪਣਾ ਮਕਸਦ ਪੂਰਾ ਹੋਣ ਤੋਂ ਬਾਅਦ ਉਹਨਾਂ ਦੇ ਹੇਠੋਂ ਕੁਰਸੀ ਖਿੱਚ ਲਈ ਸੀ। ਮਰਹੂਮ ਆਗੂ ਸੁਰਜੀਤ ਸਿੰਘ ਬਰਨਾਲਾ ਹੋਰੀ ਬੇਸ਼ੱਕ ਇੱਕ ਟਾਈਮ ਦੇ ਉੱਤੇ ਇਹ ਵੀ ਕਿਹਾ ਗਿਆ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਸਨ, ਪਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਤਿਗੜਮਬਾਜ਼ੀ ਸੀ ਉਹਨਾਂ ਨੇ ਉੱਥੋਂ ਤੱਕ ਉਹਨੂੰ ਨਹੀਂ ਪਹੁੰਚਣ ਦਿੱਤਾ ਜੀ। ਅੱਜ ਹਾਲਾਤ ਜਿਹੜੇ ਜੀ ਇਹ ਹੋ ਗਿਆ ਕਿ ਇਸ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਜਿਹੜਾ ਉਹ ਸਿਆਸੀ ਹਾਸ਼ੀਏ ਦੇ ਉੱਤੇ ਚਲੇ ਗਿਆ। ਸੰਗਰੂਰ ਹਲਕੇ ਤੋਂ 2 ਵਾਰੀ ਸੰਸਦ ਮੈਂਬਰ, ਕੇਂਦਰੀ ਵਜ਼ੀਰ, ਰਾਜਪਾਲ ਰਹਿ ਚੁੱਕੇ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਤੋਂ ਅਕਾਲੀ ਆਗੂਆਂ ਨੇ ਵੀ ਮੂੰਹ ਮੋੜ ਲਿਆ। ਸੁਰਜੀਤ ਸਿੰਘ ਬਰਨਾਲਾ ਦੀ ਮੌਤ ਤੋਂ ਬਾਅਦ ਇਹ ਪਰਿਵਾਰ ਬਿਲਕੁਲ ਅਣਗੌਲਿਆ ਹੋ ਗਿਆ। ਪਰਿਵਾਰ ਦੇ ਹਾਸ਼ੀਏ ਤੇ ਜਾਣ ਦਾ ਵੱਡਾ ਕਾਰਨ ਦਲ ਬਦਲੀ ਵੀ ਕਹੀ ਜਾ ਰਹੀ ਹੈ ਜੀ। ਅਕਾਲੀ ਦਲ ਤੋਂ ਵੱਖ ਹੋ ਕੇ ਉਹਨਾਂ ਲੌਂਗੋਵਾਲ ਦਲ ਬਣਾਇਆ, ਮਗਰੋਂ ਕਾਂਗਰਸ 'ਚ ਚਲੇ ਗਏ। 17 ਦੀਆਂ ਚੋਣਾਂ ਦੇ ਸਮੇਂ ਮੁੜ ਕੇ ਅਕਾਲੀ ਦਲ ਬਾਦਲ 'ਚ ਚਲੇ ਗਏ। ਸੰਗਰੂਰ ਦੇ ਵਿੱਚ ਆਪਣੇ ਰਵਾਇਤੀ ਵਿਰੋਧੀ ਸੁਖਦੇਵ ਸਿੰਘ ਢੀਂਡਸਾ ਦੇ ਇਸ ਵਾਰੀ ਚੋਣ ਲੜਨ ਤੋਂ ਨਾ ਕਰਨ ਮਗਰੋਂ ਬਰਨਾਲਾ ਪਰਿਵਾਰ ਨੂੰ
ਆਸ ਜਾਗੀ ਕਿ ਉਹਨਾਂ ਦਾ ਪਰਿਵਾਰ ਵੀ ਆ ਸਕਦਾ ਸਿਆਸਤ ਦੇ ਵਿੱਚ, ਪਰ ਅਕਾਲੀ ਦਲ ਨੇ ਪਰਮਿੰਦਰ ਢੀਂਡਸਾ ਨੂੰ ਆਪਣਾ ਉਮੀਦਵਾਰ ਐਲਾਨ ਕੇ ਬਰਨਾਲਾ ਪਰਿਵਾਰ ਨੂੰ ਇੱਕ ਵਾਰੀ ਫੇਰ ਅਣਗੌਲਿਆ ਜਿਹੜਾ ਜੀ ਉਹ ਕਰਤਾ। ਬਰਨਾਲਾ ਦੀ ਪਤਨੀ ਸੁਰਜੀਤ ਕੌਰ, ਉਹਦਾ ਪੁੱਤ ਗਗਨਦੀਪ ਸਿੰਘ, ਪੋਤਰਾ ਸਿਮਰ ਪ੍ਰਤਾਪ ਸਿੰਘ ਰਾਜਨੀਤੀ ਦੇ ਵਿੱਚ ਸਰਗਰਮ ਹੋਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਲੰਮੇ ਸਮੇਂ ਤੋਂ ਬਾਦਲ ਪਰਿਵਾਰ ਦੇ ਨਾਲ ਸੁਰ ਨਾ ਮਿਲਣ ਕਰਕੇ ਪਰਿਵਾਰ ਅਕਾਲੀ ਦਲ ਦੀਆਂ ਮੂਹਰਲੀਆਂ ਸਫਾਂ ਤੋਂ ਸਾਈਡ ਤੇ ਹੋ ਗਿਆ। ਸੰਗਰੂਰ ਹਲਕੇ ਦੀ ਉਮੀਦਵਾਰ ਦੀ ਭਾਲ ਦੇ ਵਿੱਚ ਬਰਨਾਲਾ ਫੇਰੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਨੇ ਵੀ ਇਸ ਪਰਿਵਾਰ ਨੂੰ ਕੋਈ ਤਵੱਕੋ ਜਿਹੜੀ ਉਹ ਨਹੀਂ ਦਿੱਤੀ, ਕੋਈ ਤਵੱਜੋ ਨਹੀਂ ਦਿੱਤੀ। ਹਾਲਾਂਕਿ ਉਹ ਹਰ ਛੋਟੇ ਵੱਡੇ ਵਰਕਰ ਨੂੰ ਜਿਹੜਾ ਜੀ ਉਹ ਪੁੱਛਦੇ ਰਹੇ। ਬਰਨਾਲਾ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਮ ਕਿਸੇ ਨੇ ਨਹੀਂ ਲਿਆ। ਬਰਨਾਲਾ ਪਰਿਵਾਰ ਦੇ ਕੈਪਟਨ ਅਮਰਿੰਦਰ ਦੇ ਨਾਲ ਵੀ ਚੰਗੇ ਜਿਹੜੇ ਜੀ ਉਹ ਸੰਬੰਧ ਰਹੇ। ਅਹਿਮ ਅਹੁਦਿਆਂ ਦੇ ਉੱਤੇ ਹੁੰਦੇ ਹੋਏ ਸੁਰਜੀਤ ਸਿੰਘ ਬਰਨਾਲਾ ਆਪਣੇ ਸ਼ਹਿਰ ਦੇ ਵਾਸਤੇ ਕੋਈ ਬਹੁਤੀ ਪ੍ਰਾਪਤੀ ਜਿਹੜੀ ਲੋਕਾਂ ਦੇ ਵਾਸਤੇ ਨਹੀਂ ਜਿਹੜਾ ਜੀ ਉਹ ਕਰ ਸਕੇ। ਬਰਨਾਲਾ ਨੂੰ ਜ਼ਿਲ੍ਹੇ ਦਾ ਮਾਣ ਵੀ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਕਰਕੇ ਜਿਹੜਾ ਜੀ ਉਹ ਮਿਲਿਆ। ਬਰਨਾਲਾ ਤੇ ਧੂਰੀ ਦੇ ਵਿੱਚ ਚੰਗਾ ਅਸਰ ਰਸੂਖ ਰੱਖਣ ਵਾਲਾ ਬਰਨਾਲਾ ਪਰਿਵਾਰ ਜਿਹੜਾ ਜੀ ਉਹ ਬਾਦਲ ਪਰਿਵਾਰ ਦੀਆਂ ਅੱਖਾਂ ਤੋਂ ਲਾਂਭੇ ਹੋ ਗਿਆ। ਔਰ ਅੱਜ ਹਾਲਾਤ ਜਿਹੜੇ ਜੀ ਇਹ ਬਣੇ ਹੋਏ ਆ ਕਿ ਇਹਨਾਂ ਦੇ ਘਰ ਦੇ ਵਿੱਚ ਤੇਰੀ ਪਾਉਣ ਵਾਲਾ ਜਿਹੜੀਆਂ ਰੌਣਕਾਂ ਸਵੇਰ ਨੂੰ ਐਕਚੁਅਲੀ ਲੱਗਦੀਆਂ ਨੇ ਸਿਆਸਤਦਾਨਾਂ ਦੇ ਘਰਾਂ ਦੇ ਅੰਦਰ, ਉੱਥੇ ਕੋਈ ਜਿਹੜਾ ਜੀ ਉਹ ਜਾਣ ਵਾਲਾ ਨਹੀਂ ਗਾ। ਕੁਝ ਚੀਜ਼ਾਂ ਜਿਹੜੀਆਂ ਜੀ ਉਹ ਹੁੰਦੀਆਂ ਨੇ, ਕਿਉਂਕਿ ਸਿਆਸਤ ਦੇ ਵਿੱਚ ਇਹ ਗੱਲ ਆਖੀ ਜਾਂਦੀ ਆ ਕਿ ਸਿਆਸਤ ਦੇ ਵਿੱਚ ਇੱਕ ਜਿਹੜਾ ਸਹੀ ਚੁੱਕਿਆ ਗਿਆ ਕਦਮ ਹੈ ਉਹ ਕਈ 100 ਕਦਮ ਬੰਦੇ ਨੂੰ ਅੱਗੇ ਲੈ ਜਾਂਦਾ, ਪਰ ਇੱਕ ਚੁੱਕਿਆ ਗਿਆ ਗਲਤ ਕਦਮ ਫਿਰ ਕਈ 100 ਕਦਮ ਪਿੱਛੇ ਨਹੀਂ ਲੈ ਜਾਂਦਾ, ਕਈ 1000 ਕਦਮ ਜਿਹੜੇ ਉਹ ਪਿੱਛੇ ਲੈ ਜਾਂਦਾ। ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਦੇ ਨਾਲ ਵੀ ਕੁਝ ਇਹੀ ਕੁਝ ਵਾਪਰਿਆ ਜੀ। ਤੇ ਅੱਗੇ ਗੱਲ ਕਰਦੇ ਹਾਂ ਵੋਟਾਂ ਦੀ। ਪਹਿਲੇ ਪੜਾਅ ਦੀਆਂ ਵੋਟਾਂ ਸ਼ੁਰੂ ਹੋਣਗੀਆਂ। ਬਿਲਕੁਲ ਜੀ, ਜਿਹੜਾ ਚੋਣ ਮੈਦਾਨ ਹੈ ਉਹ ਇਸ ਵੇਲੇ ਭਖਿਆ ਹੋਇਆ ਪੂਰੇ ਤਰੀਕੇ ਦੇ ਨਾਲ, ਔਰ ਚੋਣ ਪ੍ਰਚਾਰ ਕੱਲ ਸ਼ਾਮੀ ਜਿਹੜਾ ਉਹ ਖਤਮ ਹੋ ਗਿਆ। ਦੇਸ਼ ਦੇ 18 ਰਾਜਾਂ ਤੇ 2 ਜਿਹੜੇ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ, 21 ਲੋਕ ਸਭਾ ਸੀਟਾਂ ਦੇ ਵਾਸਤੇ ਇਹ ਚੋਣ ਪ੍ਰਚਾਰ ਖਤਮ ਹੋਇਆ। 91 ਲੋਕ ਸਭਾ ਸੀਟਾਂ ਦੇ ਵਾਸਤੇ, 91 ਸੀਟਾਂ ਦੇ ਵਾਸਤੇ ਵੋਟਿੰਗ ਜਿਹੜੀ ਆ ਉਹ ਭਲਕੇ ਹੋਊਗੀ। 543 ਮੈਂਬਰੀ ਲੋਕ ਸਭਾ ਲਈ ਵੋਟਾਂ ਦਾ ਅਮਲ ਜਿਹੜਾ 11 ਅਪ੍ਰੈਲ ਤੋਂ ਸ਼ੁਰੂ ਹੋ ਕੇ 19 ਮਈ ਤੱਕ 7 ਫੇਜ਼ ਦੇ ਵਿੱਚ ਮੁਕੰਮਲ ਹੋਊਗਾ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਣੀ ਆ। 11 ਅਪ੍ਰੈਲ ਨੂੰ ਪਹਿਲੇ ਪੜਾਅ ਦੇ ਤਹਿਤ ਜਿਹੜਾ ਆਂਧਰਾ ਪ੍ਰਦੇਸ਼, ਸਿੱਕਮ ਤੇ ਉੜੀਸਾ ਦੀਆਂ ਜਿਹੜੀਆਂ 175, 32 ਤੇ 28 ਅਸੈਂਬਲੀ ਸੀਟਾਂ ਲਈ ਵੋਟਾਂ ਪੈਣਗੀਆਂ, ਭਾਵ ਕਿ ਉੱਥੋਂ ਦੀਆਂ ਵਿਧਾਨ ਸਭਾ ਲਈ ਵੀ। ਭਾਜਪਾ ਲਈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਚੋਣ ਪ੍ਰਚਾਰ ਮਹਿੰਗਾਈ ਰੱਖਿਆ, ਉੱਥੇ ਕਾਂਗਰਸ ਲਈ ਰਾਹੁਲ ਗਾਂਧੀ ਨੇ ਉੱਪਰੋਂ ਥੱਲੀ ਕਈ ਚੋਣ ਰੈਲੀਆਂ ਜਿਹੜੀਆਂ ਉਹ ਕੀਤੀਆਂ। ਆਂਧਰਾ ਪ੍ਰਦੇਸ਼ ਦੇ ਵਿੱਚ 11 ਅਪ੍ਰੈਲ ਨੂੰ 25 ਲੋਕ ਸਭਾ ਸੀਟਾਂ ਦੇ ਨਾਲ 175 ਵਿਧਾਨ ਸਭਾ ਸੀਟਾਂ ਲਈ ਵੀ ਵੋਟਾਂ ਪੈਣਗੀਆਂ। TDP ਮੁਖੀ ਤੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਆਪਣੀ ਚੋਣ ਮੁਹਿੰਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤੇਲੰਗਾਨਾ ਦੇ ਜਿਹੜੇ ਮੁੱਖ ਮੰਤਰੀ ਨੇ ਜੀ ਉਹਨਾਂ ਦੇ ਉੱਤੇ ਜਿਹੜਾ ਮੰਤਰੀ ਕੇ ਚੰਦਰ ਸ਼ੇਖਰ ਰਾਓ ਤੇ YSR ਕਾਂਗਰਸ ਦੇ ਮੁਖੀ YS ਜਗਮੋਹਨ ਰੈਡੀ ਦੀ ਟਿੱਕੜੀ ਦੇ ਦੁਆਲੇ ਕੇਂਦਰਿਤ ਰੱਖਿਆ। YSRC ਦੇ ਮੁਖੀ ਨੇ ਚੋਣ ਰੈਲੀਆਂ ਦੇ ਦੌਰਾਨ ਲੋਕਾਂ ਨੂੰ ਆਪਣੇ ਪਿਓ YS ਰਾਜਸ਼ੇਖਰ ਰੈਡੀ ਦੇ ਵੱਲੋਂ ਪ੍ਰਸ਼ਾਸਨ ਜਿਹੜਾ ਦਿੱਤਾ ਗਿਆ ਉਹਦੀ ਤਰਜ਼ ਦੇ ਉੱਤੇ ਵੈਲਫੇਅਰ ਸਟੇਟ ਬਣਾਉਣ ਦੇ ਇੱਕ ਮੌਕਾ ਹੋਰ ਦੇਣ ਦੀ ਅਪੀਲ ਕੀਤੀ। ਪਹਿਲੇ ਪੜਾਅ ਦੇ ਵਿੱਚ ਉੱਤਰਾਖੰਡ ਦੀਆਂ 5 ਲੋਕ ਸਭਾ ਸੀਟਾਂ ਦੇ ਵਾਸਤੇ ਚੋਣ ਅਮਲ ਪੂਰਾ ਹੋਊਗਾ ਜੀ, ਔਰ ਸਾਲ 14 ਦੇ ਵਿੱਚ ਭਾਜਪਾ ਨੇ ਇਹਨਾਂ ਸਾਰੀਆਂ ਸੀਟਾਂ ਤੇ ਜਿੱਤ ਦਰਜ ਕੀਤੀ ਸੀ। ਪ੍ਰੀਤਮ ਸਿੰਘ ਟੀਰੀ ਤੋਂ, ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੈਨੀਤਾਲ ਤੋਂ ਤੇ ਸੀਨੀਅਰ ਭਾਜਪਾ ਆਗੂ BC ਖੰਡੂਰੀ ਦਾ ਪੁੱਤ ਮਨੀਸ਼ ਖੰਡੂਰੀ ਜਿਹੜਾ ਪੌੜੀ ਤੋਂ ਚੋਣ ਮੈਦਾਨ ਦੇ ਵਿੱਚ ਨੇ। ਉੜੀਸਾ ਦੇ ਵਿੱਚ 4 ਲੋਕ ਸਭਾ ਦੀਆਂ ਸੀਟਾਂ ਦੇ ਉੱਤੇ 28 ਅਸੈਂਬਲੀ ਹਲਕਿਆਂ ਦੇ ਵਿੱਚ, ਜਿਨ੍ਹਾਂ 'ਚ ਕੁਝ ਨਕਸਲ ਪ੍ਰਭਾਵਿਤ ਖੇਤਰ ਵੀ ਸ਼ਾਮਲ ਹੈ, ਵੋਟਿੰਗ ਹੋਊਗੀ। ਔਰ ਮਹਾਰਾਸ਼ਟਰ ਦੀਆਂ 7, ਬਿਹਾਰ ਦੀਆਂ 4, ਪੱਛਮੀ ਬੰਗਾਲ, ਜੰਮੂ ਤੇ ਕਸ਼ਮੀਰ, ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ਦੀਆਂ 2-2 ਸੀਟਾਂ ਦੇ ਵਾਸਤੇ ਕੱਲ ਨੂੰ ਵੋਟਾਂ ਜਿਹੜੀਆਂ ਦੀ ਉਹ ਪੈਣਗੀਆਂ ਜੀ। ਤਾਂ ਅੱਗੇ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਮੋਦੀ ਨੇ ਕਹਿੰਦੇ ਫੌਜ ਨੇ ਨਾਂ ਦੇ ਉੱਤੇ ਵੋਟਾਂ ਮੰਗੀਆਂ। ਦੇਖੋ, ਇੱਥੇ ਪੰਜਾਬ ਦੇ ਵਿੱਚ ਤਾਂ ਜਿਹੜੀ ਕੁੰਵਰ ਵਿਜੇ ਪ੍ਰਤਾਪ ਦત્ਤ ਬਾਦਲਾ ਕੀਤਾ ਗਿਆ, ਉਹਦਾ ਤਾਂ ਜੇ ਟੈਕਨੀਕਲੀ ਦੇਖਿਆ ਜਾਵੇ ਤਾਂ ਕੋਈ ਲੈਣਾ ਦੇਣਾ ਹੀ ਨਿਗਾ ਦੀ ਜਿਹੜਾ ਵੋਟਾਂ ਦੇ ਨਾਲ। SIT ਜਿਹੜੀ ਆ ਉਹ ਪੁਲਿਸ ਆਫਿਸਰ ਦੀ ਜਿਹੜੀ ਇੱਕ ਬਣਾਈ ਹੋਈ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਜਿਹਦਾ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਨਿਗਾ।
ਉਹਦੇ ਉੱਤੇ ਜਿਵੇਂ ਤੁਰੰਤ ਕਾਰਵਾਈ ਹੋਈ ਆ, ਉਹਨੇ ਸਵਾਲੀਆ ਚਿੰਨ੍ਹ ਤਾਂ ਜਿਹੜੇ ਆ ਨਾ ਜੀ ਉਹ ਚੋਣ ਕਮਿਸ਼ਨ ਦੇ ਉੱਤੇ ਖੜੇ ਕਰ ਦਿੱਤੇ ਆ। ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਜਿਹੜੇ ਕਿ ਅੱਜ ਕੱਲ੍ਹ ਰਾਜਪਾਲ ਨੇ, ਉਹਨਾਂ ਨੇ ਪ੍ਰਧਾਨ ਮੰਤਰੀ ਦੇ ਨਾਂ ਦੇ ਉੱਤੇ ਵੋਟਾਂ ਮੰਗ ਲਈਆਂ। ਰਾਜਪਾਲ ਵੋਟਾਂ ਨਹੀਂ ਮੰਗ ਸਕਦਾ, ਸ਼ਿਕਾਇਤ ਹੋ ਗਈ, ਗੱਲ ਠੰਡੇ ਬਸਤੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਿਹੜਾ ਸੀਗਾ ਉਹ ਭਾਰਤੀ ਫੌਜ ਨੂੰ ਮੋਦੀ ਸੈਨਾ ਕਹਿ ਕੇ ਸੰਬੋਧਨ ਕੀਤਾ, ਸ਼ਿਕਾਇਤ ਹੋ ਗਈ, ਮਾਮਲਾ ਠੰਡੇ ਬਸਤੇ 'ਚ। ਇਸੇ ਤਰੀਕੇ ਦੇ ਨਾਲ ਥਾਂ ਥਾਂ ਦੇ ਉੱਤੇ ਜਿਹੜੀ ਗਲਤ ਤਰੀਕੇ ਦੇ ਨਾਲ ਵੋਟਾਂ ਜਿਹੜੀਆਂ ਉਹ ਮੰਗੀਆਂ ਗਈਆਂ, ਪਰ ਉਹ ਮਾਮਲਾ ਜਿਹੜਾ ਜੀ ਉਹ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ। ਹੁਣ ਜਿਹੜਾ ਸੀਗਾ ਜੀ ਕਾਂਗਰਸ ਤੇ ਜਿਹੜਾ ਜੀ ਉਹ ਤੇਜ਼ ਕਰਦਿਆਂ ਹੋਇਆ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਨੇ, ਉਹਨਾਂ ਨੇ ਮਹਾਰਾਸ਼ਟਰ ਦੇ ਲਤੂਰ ਜ਼ਿਲ੍ਹੇ ਦੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਹਿਲੀ ਵਾਰੀ ਵੋਟਾਂ ਪਾਉਣ ਵਾਲੇ ਜਿਹੜੇ ਵੋਟਰ ਨੇ ਉਹਨਾਂ ਤੋਂ ਬਾਲਾਕੋਟ ਦੇ ਨਾਂ ਦੇ ਉੱਤੇ ਵੋਟ ਮੰਗ ਕੇ ਚੋਣ ਜ਼ਾਬਤੇ ਦੇ ਦਾਇਰੇ ਦੇ ਵਿੱਚ ਜਿਹੜਾ ਜੀ ਉਹਦੀ ਉਲੰਘਣਾ ਸਿੱਧਮ ਸਿੱਧੀ ਜਿਹੜੀ ਉਹ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਪਹਿਲੀ ਵਾਰੀ ਵੋਟਾਂ ਪਾਉਣ ਵਾਲੇ ਲੋਕਾਂ ਨੂੰ ਇਹ ਗੱਲ ਜਿਹੜੀ ਜੀ ਆਖੀ ਕਿ ਜਿਹੜੇ ਇੱਥੇ ਇੱਕ ਹਮਲਾ ਹੋਇਆ ਸੀਗਾ, ਉਹਨਾਂ ਦੇ ਨਾਮ ਦੇ ਵਾਸਤੇ ਵੋਟਾਂ ਜਿਹੜੀਆਂ ਜੀ ਉਹ ਪਾਓਗੇ। ਔਰ ਦੂਸਰਾ ਜਿਹੜਾ ਜੀ ਇਹ ਉਹਨਾਂ ਨੇ ਇਹ ਗੱਲ ਕਹੀ ਕਿ ਕੀ ਬਾਲਾਕੋਟ ਦੇ ਵਿੱਚ ਜਾ ਕੇ ਅੱਤਵਾਦੀਆਂ ਦੇ ਉੱਤੇ ਹਮਲਾ ਕਰਨ ਵਾਲੇ ਸੂਰਬੀਰ ਲੋਕ ਨੇ, ਉਹਨਾਂ ਦੇ ਵਾਸਤੇ ਤੁਸੀਂ ਵੋਟ ਕਰੋਗੇ। ਇਹ ਦੋ ਜਿਹੜੀਆਂ ਚੀਜ਼ਾਂ ਸੀਗੀਆਂ ਜੀ ਇਹ ਆਉਂਦੀਆਂ ਨੇ ਚੋਣ ਜ਼ਾਬਤੇ ਦੇ ਵਿੱਚ। ਔਰ ਚੋਣ ਜ਼ਾਬਤੇ ਦੇ ਵਿੱਚ ਆਉਣ ਦੇ ਬਾਵਜੂਦ, ਕਿਉਂਕਿ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਇਹ ਗੱਲ ਜਿਹੜੀ ਬਾਰ-ਬਾਰ ਕਹੀ ਹੈ ਕਿ ਫੌਜ ਦੇ ਨਾਮ ਨੂੰ ਸਿਆਸਤ ਦੇ ਵਿੱਚ ਨਹੀਂ ਜਿਹੜਾ ਜੀ ਉਹ ਘੜੀਸਿਆ ਜਾਣਾ ਚਾਹੀਦਾ। ਔਰ ਬਾਰ-ਬਾਰ ਜਿਹੜੀ ਗੱਲ ਨਰਿੰਦਰ ਮੋਦੀ ਹੋਰੀ ਉਭਾਰ ਰਹੇ ਆ ਸਟੇਜਾਂ ਤੋਂ, ਇੱਕੋ ਹੀ ਗੱਲ ਜਿਹੜੀ ਉਭਾਰਦੇ ਆ ਕਿ ਅਸੀਂ ਅੱਤਵਾਦੀਆਂ ਨੂੰ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਮਾਰਨ ਦੀ ਜੁਰਤ ਜਿਹੜੀ ਆ ਉਹ ਰੱਖਦੇ ਆ। ਹੁਣ ਇਹ ਜਿਹੜਾ ਜੀ ਸਾਹਮਣੇ ਆ ਗਿਆ ਕਿ ਫੌਜ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਗਈਆਂ, ਪੁਲਵਾਮਾ ਹਮਲੇ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਗਈਆਂ, ਔਰ ਬਾਲਾਕੋਟ ਦੇ ਵਿੱਚ ਜਿਹੜੀ ਏਅਰ ਸਟ੍ਰਾਈਕ ਕੀਤੀ ਸੀ ਉਹਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਗਈਆਂ। ਜੇ ਇਹ ਕਿਸੇ ਵਿਰੋਧੀ ਧਿਰ ਨੇ ਆਖਿਆ ਹੁੰਦਾ ਤੇ ਹੁਣ ਨੂੰ ਠੀਕ ਉਸੇ ਤਰੀਕੇ ਦੇ ਨਾਲ ਇਹਦੇ ਉੱਤੇ ਕਾਰਵਾਈ ਹੋ ਜਾਣੀ ਸੀ। ਜਿਵੇਂ ਇੱਕ ਮਹਿਜ਼ ਰਾਜ ਸਭਾ ਦੇ ਮੈਂਬਰ ਸ਼ਿਕਾਇਤ ਲੈ ਕੇ ਜਾਂਦਾ ਤੇ ਨਾਲ ਦੀ ਨਾਲ ਜਿਹੜੇ SIT ਵਿਚਲੇ ਨੇ ਕੁੰਵਰ ਵਿਜੇ ਪ੍ਰਤਾਪ ਪੁਰੀ, ਉਹਨਾਂ ਦੇ ਉੱਤੇ ਕਾਰਵਾਈ ਹੋ ਜਾਂਦੀ ਹੈ। ਪਰ ਕਿਉਂਕਿ ਇਹ ਸੱਤਾਧਾਰੀ ਧਿਰ ਹੈ ਜੀ, ਉਹ ਕੁਛ ਵੀ ਕਹਿ ਰਹੀ ਹੈ ਤੇ ਉਹ ਐਕਸੈਪਟ ਹੋ ਰਿਹਾ। ਬਿਲਕੁਲ ਜੀ, ਕਰਵਾਇਆ ਹੀ ਸਾਰਾ ਕੁਛ ਇਹਨਾਂ ਨੇ। ਤੇ ਗੱਲ ਕਰਦੇ ਪੰਜਾਬ ਦੇ ਵਿੱਚ ਅੱਗੇ ਆਜ਼ਾਦੀ ਘੁਲਾਟੀਆਂ ਦੇ ਨਾਂ ਦੇ ਉੱਤੇ ਬੱਚਿਆਂ ਦੇ ਨਾਂ ਰੱਖੇ ਜਾਂਦੇ ਸੀਗੇ, ਪਰ ਹੁਣ ਉਹ ਨਾਂ ਨਹੀਂ ਰੱਖੇ ਜਾਂਦੇ। ਬਿਲਕੁਲ ਜੀ, ਇਹ ਹੌਲੀ ਹੌਲੀ ਸਾਰਾ ਕੁਛ ਹੀ ਜਿਹੜਾ ਜੀ ਉਹ ਚੇਂਜ ਜਿਹੜਾ ਹੋ ਗਿਆ। ਇਹ ਕਿਸੇ ਟਾਈਮ ਹੁੰਦਾ ਸੀਗਾ ਜੀ ਕਿ ਊਧਮ ਸਿੰਘ ਜਿਹੜਾ ਸੀਗਾ ਉਹ ਨਾਮ ਬੜਾ ਫੇਮਸ ਹੁੰਦਾ ਸੀਗਾ, ਕਿਉਂਕਿ ਊਧਮ ਸਿੰਘ ਹੋਰਾਂ ਨੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਸੀ। ਉਹ ਲੋਕਾਂ ਦੇ ਮਨਾਂ ਦੇ ਅੰਦਰ ਵਸਿਆ ਹੋਇਆ ਹੀਰੋ ਆ। ਜਿਵੇਂ ਜਿਹੜੇ ਸ਼ਹੀਦ ਭਗਤ ਸਿੰਘ ਹੋਰੀ ਨੇ, ਉਸੇ ਤਰੀਕੇ ਦੇ ਨਾਲ ਊਧਮ ਸਿੰਘ ਹੋਰੀ, ਕਰਤਾਰ ਸਿੰਘ ਸਰਾਭਾ ਹੋਰੀ ਹੀਰੋ ਨੇ, ਜਿਨ੍ਹਾਂ ਦੇ ਨਾਵਾਂ ਦੇ ਉੱਤੇ ਇਹ ਨਾਮ ਜਿਹੜਾ ਜੀ ਉਹ ਰੱਖਿਆ ਜਾਂਦਾ ਸੀਗਾ। ਅੱਜ ਜਿਹੜੇ ਬਜ਼ੁਰਗ ਨੇ ਉਹ ਇਸ ਗੱਲ ਨੂੰ ਲੈ ਕੇ ਵੀ ਜਿਹੜਾ ਫਿਕਰਮੰਦ ਨੇ ਕਿ ਇਹ ਬੱਚਿਆਂ ਦੇ ਨਾਮ ਅੱਗੋਂ ਜਿਹੜੇ ਜੀ ਉਹ ਹੁਣ ਨਹੀਂ ਰੱਖੇ ਜਾਂਦੇ। ਦਿਆਲ ਕੌਰ ਇੱਕ ਜਿਹੜੀ ਔਰਤ ਹੈ ਜੀ, ਉਹਦੇ ਘਰ ਜਦੋਂ ਪੁੱਤ ਨੇ ਜਨਮ ਲਿਆ ਤਾਂ ਉਹਨੇ ਫਖਰ ਦੇ ਨਾਲ ਉਹਦਾ ਨਾਮ ਊਧਮ ਸਿੰਘ ਰੱਖ ਦਿੱਤਾ ਜੀ। ਔਰ ਇਹ ਪਟਿਆਲਾ ਦੇ ਪਿੰਡ ਬਹਿਰੂ ਦੇ ਵਿੱਚ ਜਿਹੜੇ ਦਿਆਲ ਕੌਰ ਜਿਹੜੀ ਇਸ ਜਹਾਨ ਦੇ ਵਿੱਚ ਨਹੀਂ ਰਹੀ, ਉਹਦਾ ਪੁੱਤ ਊਧਮ ਸਿੰਘ ਜਿਹੜਾ ਉਹ ਜ਼ਿੰਦਗੀ ਦੇ ਵਡੇਪੇ ਵਾਲੇ ਪੜਾਅ ਦੇ ਉੱਤੇ ਆ। ਜਦੋਂ ਕੋਈ ਉਹਨੂੰ ਉਮਰ ਪੁੱਛਦਾ ਤਾਂ ਉਹਦਾ ਇੱਕੋ ਜਵਾਬ ਹੁੰਦਾ ਕਿ ਉਹ ਜਨਰਲ ਡਾਇਰ ਤੋਂ ਬਦਲਾ ਲੈਣ ਵਾਲੇ ਦਿਨ ਜਨਮਿਆ ਸੀਗਾ। ਔਰ ਇਸੇ ਕਰਕੇ ਉਹਦਾ ਨਾਮ ਊਧਮ ਸਿੰਘ ਰੱਖਿਆ ਗਿਆ ਜੀ। ਉਹ ਕਹਿੰਦਾ ਕਿ ਉਹਨੂੰ ਕੋਈ ਸੋਝੀ ਨਹੀਂ, ਉਹਨੂੰ ਤਾਂ ਵੱਡਾ ਹੋ ਕੇ ਥੋੜਾ ਜਿਹਾ ਜੀ ਪਤਾ ਲੱਗਿਆ ਕਿ ਜਿਸ ਦਿਨ ਇਹ ਬਦਲਾ ਲਿਆ ਗਿਆ ਸੀ ਉਦੋਂ ਉਹ ਜੰਮਿਆ ਸੀਗਾ 31 ਜੁਲਾਈ 1940 ਨੂੰ, ਤੇ ਉਹਦੇ ਘਰਦਿਆਂ ਨੇ ਉਹਦਾ ਨਾਮ ਜਿਹੜਾ ਸੀ ਉਹ ਊਧਮ ਸਿੰਘ ਰੱਖ ਦਿੱਤਾ ਤਾਂ ਕਿ ਸ਼ਹੀਦ ਦਾ ਨਾਮ ਜਿਹੜਾ ਉਹ ਫਖਰ ਉਹ ਮਹਿਸੂਸ ਕਰਨ। ਊਧਮ ਸਿੰਘ ਜਿਹੜਾ ਜੀ ਉਹ ਇਹ ਕਹਿੰਦਾ ਆ ਕਿ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦੀ ਸ਼ਤਾਬਦੀ ਜਿਹੜੀ ਆ ਉਹਨੂੰ ਆਪਣੇ ਜਿਉਂਦੇ ਜੀ ਦੇਖ ਰਿਹਾ। ਇਸ ਪੱਖੋਂ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਜਿਹੜਾ ਉਹ ਸਮਝਦਾ।
ਜਿਸ ਦਿਨ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਉਸ ਦਿਨ ਮਾਨਸਾ ਦੇ ਪਿੰਡ ਨਾਹਰਾ ਦੇ ਵਿੱਚ ਬੱਚੇ ਇੱਕ ਜਨਮਿਆ ਸੀਗਾ ਬੱਚਾ, ਉਹਦਾ ਨਾਮ ਵੀ ਭਗਤ ਸਿੰਘ ਰੱਖਿਆ ਗਿਆ। ਇੱਥੇ ਪਟਿਆਲੇ ਦੇ ਵਿੱਚ ਇੱਕ ਪਿੰਡ ਪੈਂਦਾ ਜੀ ਖੇੜੀ ਗੁਜਰਾ, ਉੱਥੋਂ ਦਾ ਜਿਹੜਾ ਮਰਹੂਮ ਬਾਲਾ ਸਿੰਘ ਸੀਗਾ ਉਹਨੇ ਵੀ ਆਪਣੇ ਘਰੇ ਜੰਮੇ ਪੁੱਤ ਦਾ ਉਸ ਦਿਨ ਨਾਮ ਭਗਤ ਸਿੰਘ ਰੱਖਿਆ ਸੀਗਾ। ਹੁਣ ਜਿਹੜਾ ਜੀ ਉਹ ਸਦੀਆਂ ਬੀਤ ਗਈਆਂ ਨੇ, ਹੌਲੀ ਹੌਲੀ ਇਹ ਨਾਮ ਜਿਹੜੇ ਨੇ ਊਧਮ ਸਿੰਘ, ਭਗਤ ਸਿੰਘ, ਇਹ ਪੰਜਾਬ ਦੇ ਵਿੱਚੋਂ ਗਵਾਚਣੇ ਸ਼ੁਰੂ ਹੋ ਗਏ ਨੇ। ਇਸ ਵੇਲੇ ਪੰਜਾਬ ਦੇ ਵਿੱਚ ਊਧਮ ਸਿੰਘ ਨਾਮ ਵਾਲੇ 1550 ਬੰਦੇ ਰਹਿ ਗਏ ਆ। ਜ਼ਿਲ੍ਹਾ ਸੰਗਰੂਰ ਦੇ ਵਿੱਚ 129, ਸੁਨਾਮ ਹਲਕੇ ਦੇ ਵਿੱਚ ਸਿਰਫ 26 ਜਾਣੇ ਨੇ ਜਿਨ੍ਹਾਂ ਦੇ ਨਾਮ ਊਧਮ ਸਿੰਘ ਨੇ। ਪੰਜਾਬ ਦੇ ਵਿੱਚ 7000 ਬਜ਼ੁਰਗ ਉਹ ਨੇ ਜਿਨ੍ਹਾਂ ਦਾ ਜਨਮ ਜਲ੍ਹਿਆਂਵਾਲੇ ਬਾਗ ਦੇ ਸਾਕੇ ਵਾਲੇ ਦਿਨ ਹੋਇਆ ਸੀ, ਔਰ ਇਹ ਬਜ਼ੁਰਗ ਹੁਣ ਜ਼ਿੰਦਗੀ ਹੰਢਾ ਚੁੱਕੇ ਹੋਏ ਨੇ। ਜਲ੍ਹਿਆਂਵਾਲੇ ਬਾਗ ਦੇ ਸਾਕੇ ਦੇ ਹਾਣ ਦੇ ਨੇ। ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਗਿਣਤੀ 84 ਆ। ਇਹ ਲੋਕ ਜੇ ਦੇਖਿਆ ਜਾਵੇ ਤਾਂ ਇਤਿਹਾਸ ਪੱਖੋਂ ਬੜਾ ਕੁਝ ਜਿਹੜਾ ਜੀ ਉਹ ਨਾਲ ਸੰਭਾਲੀ ਬੈਠਾ। ਸਭ ਤੋਂ ਵੱਡੀ ਬਦਕਿਸਮਤੀ ਜਿਹੜੀ ਹੈ ਨਾ ਜੀ, ਅਗਲੇ ਕੁਝ ਦਿਨਾਂ ਦੇ ਦੌਰਾਨ ਤੁਹਾਡੇ ਸਾਹਮਣੇ ਆਉਣੀ ਹੈ। 100 ਸਾਲਾ ਸ਼ਤਾਬਦੀ ਜਿਹੜੀ ਹੈ ਜੀ ਉਹ ਆ ਰਹੀ ਹੈ ਜਲ੍ਹਿਆਂਵਾਲੇ ਬਾਗ ਦੀ, ਪਰ ਉੱਥੇ ਇੱਕ ਇੱਟ ਤੱਕ ਜਿਹੜੀ ਜੀ ਇਸ ਵਾਰੀ ਨਹੀਂ ਲਾਈ ਗਈ, ਕਿਉਂਕਿ ਉਹ ਲਾਉਣ ਇਸ ਕਰਕੇ ਨਹੀਂ ਦਿੱਤੀ ਗਈ ਕਿ ਜਿਹੜੇ ਪ੍ਰਧਾਨ ਮੰਤਰੀ ਨੇ, ਜਿਹੜਾ ਟਰਸਟ ਇਹਨੂੰ ਚਲਾਉਂਦਾ, ਉਹਦੇ ਉਹ ਚੇਅਰਮੈਨ ਹੁੰਦੇ ਆ, ਉਹਨਾਂ ਨੇ ਕੋਈ ਮੀਟਿੰਗ ਜਿਹੜੀ ਹੈ ਜੀ ਇਹਦੇ ਸੰਬੰਧ ਦੇ ਵਿੱਚ ਨਹੀਂ ਕੀਤੀ, ਕੋਈ ਫੰਡ ਜਿਹੜੇ ਆ ਉਹ ਜਾਰੀ ਨਹੀਂ ਕੀਤੇ। ਹੁਣ ਜਿਹੜਾ ਬਹਾਨਾ ਲਾਇਆ ਜਾ ਰਿਹਾ ਜੀ ਉਹ ਚੋਣ ਜ਼ਾਬਤੇ, ਪਰ ਇਹਦੀ ਫਿਰ ਤਰੀਕ ਇੱਧਰ ਉੱਧਰ ਕਰ ਲੈਂਦੇ ਜੀ, ਉਹ ਤਾਂ ਪਤਾ ਹੀ ਸੀਗਾ ਵੀ ਉਦੋਂ ਹੋਣੀ ਆ। ਪਰ ਦੇਖੋ ਸਾਰਾ ਕੁਛ ਹੀ ਇਹਨਾਂ ਨੇ ਪੰਜਾਬ ਦੇ ਵਿੱਚ ਸਾਰਾ ਵਿਸਾਰ ਦੇਣਾ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ, ਮੁੰਡਾ ਚੌਂਕੀਦਾਰ ਲੱਗਿਆ, ਧੁੰਮਾਂ ਪਈਆਂ ਹੋਈਆਂ। ਦੇਖੋ ਜੀ ਕਈ ਵਾਰੀ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਜੀ, ਔਰ ਸੋਸ਼ਲ ਮੀਡੀਆ ਦੇ ਉੱਤੇ ਕਿਹੜੀ ਚੀਜ਼ ਹਿੱਟ ਹੋ ਜਾਣੀ ਆ ਇਹ ਨਹੀਂ ਜਿਹੜਾ ਜੀ ਉਹ ਪਤਾ। ਇਹ ਜਿਹੜੀ ਅੱਗੋਂ ਸ਼ੇਅਰਿੰਗ ਆ ਉਹ ਕਈ ਵਾਰੀ ਕੁਛ ਲੋਕਾਂ ਨੂੰ ਸਟਾਰ ਜਿਹੜਾ ਜੀ ਉਹ ਬਣਾ ਦਿੰਦੀ ਹੈ। ਪਿੱਛੇ ਜੇ ਇੱਕ ਨੌਜਵਾਨ ਨੇ ਕਿਸੇ ਪਾਰਟੀ 'ਚ ਬੈਠਿਆਂ ਇੱਕ ਗੀਤ ਜਿਹੜਾ ਜੀ ਉਹ ਗਾ ਦਿੱਤਾ ਸੀਗਾ ਪੰਜਾਬ ਦੇ ਕਿਸਾਨਾਂ ਦੇ ਉੱਤੇ, ਕਿ ਤੁਸੀਂ ਮੁੱਛਾਂ ਕੁੰਡੀਆਂ ਰੱਖਣ ਵਾਲਿਆਂ ਨੂੰ ਜੱਟ ਜਿਹੜਾ ਜੀ ਉਹ ਕਹਿੰਦੇ, ਉਹ ਤੇ ਜਿਹੜੇ ਫਾਹੇ ਲੈਂਦੇ ਆ ਫਿਰ ਉਹ ਕੌਣ ਨੇ। ਔਰ ਉਹ ਐਸਾ ਜਿਹੜਾ ਸੀਗਾ ਹਿੱਟ ਹੋਇਆ ਕਿ ਉਸ ਨੌਜਵਾਨ ਨੇ ਬਾਅਦ ਦੇ ਵਿੱਚ ਉਹਨੂੰ ਰਿਕਾਰਡ ਕਰਾਇਆ, ਔਰ ਜਦੋਂ ਰਿਕਾਰਡ ਕਰਾਤਾ ਤੇ ਉਹ ਰਾਤੋਂ ਰਾਤ ਜਿਹੜਾ ਸੀ ਉਹ ਸਟਾਰ ਬਣ ਗਿਆ ਜੀ ਪੰਜਾਬ ਦੇ ਵਿੱਚ, ਇੱਕੋ ਗੀਤ ਦੀ ਵਜ੍ਹਾ ਕਰਕੇ, ਕਿਉਂਕਿ ਉਹ ਇੱਕ ਵਿਸ਼ੇ ਦੇ ਨਾਲ ਸੰਬੰਧਿਤ ਜਿਹੜਾ ਜੀ ਉਹ ਗੀਤ ਸੀਗਾ। ਹਾਲਾਂਕਿ ਮੁੱਲ ਦੀਆਂ ਜਿਹੜੀਆਂ ਲਾਈਕਸ ਲੈਣ ਵਾਲੇ ਜਿਹੜਾ ਜੀ ਵੱਡੇ ਵੱਡੇ ਜਿਹੜੇ ਸਿੰਗਰ ਨੇ ਉਹ ਮਿਲੀਅਨਸ ਦੇ ਵਿੱਚ ਪਹੁੰਚ ਤਾਂ ਜ਼ਰੂਰ ਜਾਂਦੇ ਆ ਜੀ, ਜਿਹੜੇ ਬਿਨਾਂ ਸਿਰ ਪੈਰ ਵਾਲੇ ਗੀਤਾਂ ਦੇ ਰਾਹੀਂ, ਪਰ ਉਹ ਪੈਸੇ ਖਰਚਦੇ ਆ। ਬਿਨਾਂ ਪੈਸੇ ਖਰਚਿਆਂ ਵੀ ਕੋਈ ਸਟਾਰ ਜਿਹੜਾ ਜੀ ਉਹ ਬਣ ਸਕਦਾ। ਇਸ ਤਰ੍ਹਾਂ ਦੀ ਗੱਲ ਇੱਕ ਵਾਰੀ ਫੇਰ ਜਿਹੜੀ ਜੀ ਉਹ ਸਾਹਮਣੇ ਆਈ ਆ। ਇੱਕ ਗੀਤ ਜਿਹੜਾ ਮੁੰਡਾ ਚੌਕੀਦਾਰ ਲੱਗਿਆ, ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧੁੰਮਾਂ ਜਿਹੜੀਆਂ ਦੀ ਉਹ ਪਾ ਰਿਹਾ, ਕਿਉਂਕਿ ਮੈਂ ਵੀ ਚੌਕੀਦਾਰ, ਇਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮੁਹਿੰਮ ਆ ਉਹ ਚੱਲ ਰਹੀ ਆ, ਕਾਂਗਰਸ ਦੀ ਮੁਹਿੰਮ ਚੱਲ ਰਹੀ ਆ, ਚੌਕੀਦਾਰ ਚੋਰ ਹੈ। ਔਰ ਇਹਦੇ ਵਿੱਚ ਜਿਹੜਾ ਜੀ ਇਹ ਜਦੋਂ ਗੀਤ ਆਇਆ ਤੇ ਐਸਾ ਵਾਇਰਲ ਹੋਇਆ ਕਿ ਅਜੇ ਵੀ ਉਸੇ ਤਰੀਕੇ ਦੇ ਨਾਲ ਇਹ ਚੱਲ ਰਿਹਾ ਜੀ। ਰੋਪੜ ਦਾ ਇਹ ਗਾਇਕ ਆ ਰੋਮੀ ਕਢਾਮੇ ਵਾਲਾ, ਔਰ ਉਹਨੇ ਇਹ ਗੀਤ ਜਿਹੜਾ ਸੀਗਾ ਜੀ YouTube ਤੇ ਜਦੋਂ ਇਹ ਵਾਇਰਲ ਕੀਤਾ ਤਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸੀਗਾ ਮਿੰਟੋ ਮਿੰਟੀ ਲੋਕਾਂ ਨੇ ਇਸ ਗੀਤ ਨੂੰ ਚੱਕ ਲਿਆ। ਜਿਹੜੇ ਵੱਡੇ ਕੁਛ ਪੇਜ ਨੇ ਜੀ ਨਾਮਵਰ ਜਿਹੜੇ ਨੇ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਨੇ ਭਗਵੰਤ ਮਾਨ, ਗੁਰਪ੍ਰੀਤ ਗਿਹੁਰੀ, ਇਹਨਾਂ ਦੇ ਕਈ ਕਾਂਗਰਸੀ ਵਿਧਾਇਕਾਂ ਨੇ ਵੀ ਆਪਣੇ ਟਵਿੱਟਰ ਤੇ ਫੇਸਬੁੱਕ ਪੇਜ ਦੇ ਉੱਤੇ ਇਸ ਗੀਤ ਨੂੰ ਸ਼ੇਅਰ ਜਿਹੜਾ ਜੀ ਉਹ ਕੀਤਾ ਕਿ ਮੁੰਡਾ ਵੇਚਦਾ ਹੁੰਦਾ ਸੀ ਪਹਿਲਾਂ ਚਾਹ ਦੀ, ਫਿਰ ਸਾਧਾਂ ਦੇ ਡੇਰੇ ਦੇ ਵਿੱਚ ਗਿਆ ਆ ਨਹੀਂ, ਉੱਥੇ ਭਾਸ਼ਣ ਬਾਲੀ ਦੇ ਵੱਲ ਸਿੱਖ ਕੇ ਕਰਨ ਪ੍ਰਚਾਰ ਲੱਗਿਆ, ਚੱਲ ਰਿਸ਼ਤਾ ਕਰਾਵਾਂ ਤੈਨੂੰ ਸਾਲੀਏ ਨੀ ਮੁੰਡਾ ਚੌਕੀਦਾਰ ਲੱਗਿਆ। ਔਰ ਇਹ ਗੀਤ ਦੇ ਵਿੱਚ ਜਿਹੜੇ ਸਟਾਇਰ ਮਾਰੇ ਗਏ ਆ ਨਾ ਉਹ ਲੋਕਾਂ ਨੂੰ ਪਸੰਦ ਆਏ ਆ, ਜਿਹੜੇ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਜਿਹੜਾ ਜੀ ਭੜਾਸ ਕੱਢੀ ਗਈ ਆ। ਇਹਦੇ ਵਿੱਚ 15 ਲੱਖ ਖਾਤੇ ਦੇ ਵਿੱਚ ਆਉਣ ਵਾਲੀ ਗੱਲ, ਪਕੌੜਾ ਯੋਜਨਾ, ਰੁਜ਼ਗਾਰ ਯੋਜਨਾ, ਨੋਟਬੰਦੀ, GST, ਛੋਟੇ ਵਪਾਰ ਦੇ ਉੱਤੇ ਜਿਹੜਾ ਅਸਰ, ਜਿਹੜੀ ਨਾਲੇ ਚੋਂ ਪੈਦਾ ਹੁੰਦੀ ਗੈਸ, ਉਹਦਾ ਵੀ ਜ਼ਿਕਰ ਜਿਹੜਾ ਜੀ ਉਹ ਕੀਤਾ ਗਿਆ। ਇਹਦਾ ਗਾਇਕ ਜਿਹੜਾ ਜੀ ਰੋਮੀ ਗੁਰਵਿੰਦਰ ਕਢਾਮੇ ਵਾਲਾ ਜੀ, ਉਹ ਕਹਿੰਦਾ ਕਿ ਉਹਨੇ ਚੌਕੀਦਾਰ ਜਿਹੜਾ ਜੀ ਉਹ ਸੁਣਿਆ ਸੀਗਾ ਜਿਹੜਾ ਜੀ ਬਾਰ-ਬਾਰ ਖਬਰਾਂ ਦੇ ਵਿੱਚ, ਤੇ ਉਹਨੂੰ ਲੱਗਿਆ ਇਹਦੇ ਉੱਤੇ ਗੀਤ ਜਿਹੜਾ ਕਿਤੇ ਲਿਖ ਕੇ ਪਾਇਆ ਜਾਵੇ ਤਾਂ ਉਹ ਹਿੱਟ ਹੋ ਸਕਦਾ। ਅੱਜ ਕੱਲ੍ਹ ਉਹ ਕਹਿੰਦਾ ਕਿ ਕੋਈ ਵੀ ਸਿੰਗਰ ਗੀਤ ਨਹੀਂ ਕੱਢਦਾ, ਕਿਉਂਕਿ ਵਾਢੀਆਂ ਦੇ ਦਿਨਾਂ ਦੇ ਵਿੱਚ ਕੋਈ ਨਹੀਂ ਕੱਢਦਾ,
ਤੇ ਉਹਨੇ ਜਿਹੜਾ ਸੀਗਾ ਜੀ ਇਹ ਗੀਤ ਬਣਾ ਕੇ ਰਾਤੋਂ ਰਾਤ ਜਦੋਂ ਪਾਇਆ ਤੇ ਇਹ ਕਹਿ ਲਓ ਜੀ ਕਿ ਲੋਕਾਂ ਨੇ ਜਿਹੜਾ ਜੀ ਉਹ ਚੱਕ ਲਿਆ। ਔਰ ਪੰਜਾਬ ਦੇ ਵਿੱਚ ਇਹ ਗੀਤ ਬਹੁਤ ਸਾਰੇ ਗੀਤਾਂ ਨੂੰ ਜਿਹੜਾ ਜੀ ਉਹ 50 ਤੱਕ ਕੇ ਇਸ ਵੇਲੇ ਇੰਨੀ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਫੈਲਿਆ ਹੋਇਆ ਕਿ ਵੱਡੇ ਵੱਡੇ ਪੇਜਾਂ ਦੇ ਉੱਤੇ ਆਪ ਮੁਹਾਰੇ ਜਿਹੜੇ ਆ ਜੀ ਵੱਡੇ ਪੇਜਾਂ ਵਾਲੇ ਉਹ ਸ਼ੇਅਰ ਕਰ ਰਹੇ। ਬਿਲਕੁਲ ਜੀ, ਸ਼ੇਅਰ ਕਰ ਰਹੇ ਆ, ਹਰੇਕ ਦੇ ਫੋਨ ਦੇ ਵਿੱਚ ਆ, WhatsApp ਤੇ ਇਹ ਗੀਤ ਸ਼ੇਅਰ ਹੋ ਰਿਹਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।